ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਉੱਥੇ ਦੀ ਜਿਹੜੀ ਲਿਬਰਲ ਪਾਰਟੀ ਆ, ਉਹਨਾਂ ਨੇ ਆਪਣੇ ਜਿਹੜੇ ਨਵੇਂ ਹੈਡ ਆ ਉਹ ਮਾਰਕ ਕਾਰਨੀ ਨੂੰ ਚੁਣਿਆ ਹੈਗਾ। ਮਾਰਕ ਕਾਰਨੀ ਜਸਟਿਨ ਟਰੂਡੋ ਉਹਨਾਂ ਦੀ ਪਲੇਸ ਲੈਣਗੇ ਤੇ ਕੈਨੇਡਾ ਦੇ ਨੈਕਸਟ ਪ੍ਰਾਈਮ ਮਿਨਿਸਟਰ ਹੋਣਗੇ ਕੁਛ ਦਿਨਾਂ ਲਈ ਜਾਂ ਕੁਛ ਮਹੀਨਿਆਂ ਲਈ। ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ, ਕਿਉਂਕਿ ਜਸਟਿਨ ਟਰੂਡੋ ਉਹਨਾਂ ਨੇ ਅਨਾਉਂਸ ਕਰਤਾ ਸੀ ਵੀ ਉਹ ਇਲੈਕਸ਼ਨ ਵੀ ਕਰਾਉਣਗੇ ਤੇ ਆਪਣੀ ਪੋਜੀਸ਼ਨ ਤੋਂ ਉਹ ਰਿਜ਼ਾਈਨ ਵੀ ਕਰਨ ਜਾ ਰਹੇ ਹੈਗੇ ਆ। ਮਾਰਕ ਕਾਰਨੀ ਇਹ ਜਸਟਿਨ ਟਰੂਡੋ ਬਿਲਕੁਲ ਬਹੁਤ ਹੀ ਵਧੀਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਰਹੇ, ਖਾਸ ਕਰਕੇ ਸਿੱਖਾਂ ਦੀਆਂ ਨਜ਼ਰਾਂ ਦੇ ਵਿੱਚ। ਤੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੇ ਪ੍ਰਸ਼ਾਸਨ ਦੇ ਆਖਰੀ ਦਿਨਾਂ ਦੇ ਵਿੱਚ ਟਰੰਪ ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹਦੇ ਵਿੱਚ ਉਹਨਾਂ ਦੀ ਪਾਰਟੀ ਦਾ ਕੱਦ ਜਿਹੜਾ ਬਹੁਤ ਉੱਪਰ ਚਲਾ ਗਿਆ। ਹਾਲਾਂਕਿ 20-25 ਪੁਆਇੰਟ ਉਹ ਉਹਨਾਂ ਦੇ ਸਰਵੇ ਦੇ ਮੁਤਾਬਕ ਉਹਨਾਂ ਦੀ ਲੀਡ ਡਾਊਨ ਸੀ ਕੰਜ਼ਰਵੇਟਿਵ ਪਾਰਟੀ ਨਾਲੋਂ, ਪਰ ਇਹ ਹੁਣ ਫਿਰ ਇੱਕਦਮ ਉੱਪਰ ਆ ਗਈ ਆ। ਤੇ ਜਿਹੜੇ ਨਵੇਂ ਬਣਨ ਜਾ ਰਹੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ, ਇਹ ਬਹੁਤ ਹੀ ਕ੍ਰਿਟੀਕਲ ਹੈਗੇ ਆ ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ। ਸੋ ਪਿਛਲੇ ਦਿਨਾਂ 'ਚ ਜੋ ਉਹਨਾਂ ਦੀ ਇਲੈਕਸ਼ਨ ਹੋਈ ਸੀ ਲੀਡਰ ਦੇ ਲਈ, 86% ਵੋਟਾਂ ਉਹਨਾਂ ਨੂੰ ਮਿਲੀਆਂ ਹੈਗੀਆਂ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵਾਰ-ਵਾਰ ਅਨਾਉਂਸ ਕੀਤਾ ਸੀ ਵੀ ਜਿਹੜਾ ਕੈਨੇਡਾ ਆ ਉਹਦੇ ਉੱਤੇ ਅਸੀਂ ਬਹੁਤ ਜ਼ਿਆਦਾ ਟੈਕਸ ਲਾਉਣ ਜਾ ਰਹੇ ਹਾਂ, ਟੈਕਸ ਲਾਏ ਵੀ ਹੈਗੇ ਆ, ਟੈਰਿਫ। ਤੇ 51ਵੀਂ ਸਟੇਟ ਹੈਗੀ ਆ। ਤੇ ਜਸਟਿਨ ਟਰੂਡੋ ਉਹਨਾਂ ਨੂੰ ਵਾਰ-ਵਾਰ ਟਰੋਲ ਵੀ ਕੀਤਾ ਸੀ ਵੀ ਤੁਸੀਂ ਜਿਹੜੇ ਆ 51ਵੀਂ ਸਟੇਟ ਦੇ ਜਿਹੜੇ ਗਵਰਨਰ ਆ ਉਹ ਬਣ ਜਾਓ। ਮਾਰਕ ਕਾਰਨੀ ਕਾਫੀ ਪੜ੍ਹੇ ਲਿਖੇ ਵੈਲ ਐਜੂਕੇਟਡ ਇਕੋਨੋਮਿਸਟ ਆ, 59 ਸਾਲਾਂ ਦੇ ਆ। ਤੇ ਇਹਨਾਂ ਨੇ ਇਸ ਤੋਂ ਪਹਿਲਾਂ ਕੈਨੇਡਾ ਤੇ ਇੰਗਲੈਂਡ ਦੇ ਵਿੱਚ ਬੈਂਕਾਂ ਨੂੰ ਹੈਡ ਵੀ ਕੀਤਾ ਹੈਗਾ ਆ, ਪ੍ਰਾਈਵੇਟ ਸੈਕਟਰ ਦੇ ਵਿੱਚ ਲੰਡਨ, ਟੋਕੀਓ, ਨਿਊਯਾਰਕ, ਟੋਰਾਂਟੋ ਦੇ ਵਿੱਚ ਗੋਲਡਮੈਨ ਸੈਕਸ ਨੂੰ ਜਿਹੜਾ ਉਹਦਾ ਮੇਨ ਜਿਹੜਾ ਇੰਚਾਰਜ ਵੀ ਉਹ ਰਹੇ ਹੈਗੇ ਆ। ਹਾਰਵਰਡ ਯੂਨੀਵਰਸਿਟੀ ਤੇ ਆਕਸਫੋਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਹੈਗੇ ਆ। 4 ਨਿਆਣੇ ਆ ਉਹਨਾਂ ਦੇ, 3 ਕੰਟਰੀਆਂ ਦੀ ਸਿਟੀਜ਼ਨਸ਼ਿਪ ਆ। ਬਾਈ ਬਰਥ ਕੈਨੇਡਾ ਦੀ ਤੇ ਉਸ ਤੋਂ ਬਾਅਦ ਬ੍ਰਿਟਿਸ਼ ਤੇ ਆਇਰਿਸ਼ ਸਿਟੀਜ਼ਨਸ਼ਿਪ। ਤੇ ਕਾਰਨੀ ਹੋਣੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਟਰੰਪ ਉਹਨਾਂ ਦੇ ਮਾਮਲੇ 'ਚ ਬਹੁਤ ਜ਼ਿਆਦਾ ਕ੍ਰਿਟੀਕਲ ਹੈਗੇ ਆ। ਤਕਰੀਬਨ 86% ਵੋਟ ਇਹਨਾਂ ਨੂੰ ਪਈ ਲਿਬਰਲ ਪਾਰਟੀ ਦੇ ਇਸ ਲੀਡਰ ਨੂੰ। ਸੋ ਮਹੀਨਾ ਜਾਂ 2 ਮਹੀਨੇ ਦੇ ਜਿਹੜੇ ਇਹ ਹਾਲ ਦੀ ਘੜੀ ਪ੍ਰਧਾਨ ਮੰਤਰੀ ਜਿਹੜੇ ਹੋਣਗੇ, ਉਹਨਾਂ ਦੇ ਬਿਆਨ ਕਹਿੰਦੇ ਵਿਕਟਰੀ ਸਪੀਚ ਦੇ ਵਿੱਚ ਕਿਹਾ, ਅਮਰੀਕਾ ਇਜ਼ ਨਾਟ ਕੈਨੇਡਾ, ਕੈਨੇਡਾ ਨੈਵਰ ਐਵਰ ਵਿਲ ਬੀ ਪਾਰਟ ਆਫ ਅਮਰੀਕਾ ਇਨ ਐਨੀ ਵੇ, ਸ਼ੇਪ ਔਰ ਫਾਰਮ। ਮਾਰਕ ਕਾਰਨੀ ਨੇ ਆਉਂਦੇ ਜਿਹੜਾ ਉਹ ਬਿਆਨ ਦਿੱਤਾ, ਕਹਿੰਦੇ ਵੀ ਅਸੀਂ ਇਸ ਲੜਾਈ ਦੇ ਲਈ ਕੋਈ ਆਸਕ ਨਹੀਂ ਕੀਤਾ, ਮੰਗਿਆ ਨਹੀਂ ਸੀਗਾ, ਨਾ ਹੀ ਅਸੀਂ ਇਹ ਲੜਾਈ ਚਾਹੁੰਦੇ ਸੀਗੇ। ਤੇ ਪਰ ਕਹਿੰਦੇ ਕੈਨੇਡੀਅਨਸ ਰੈਡੀ ਨੇ ਤੇ ਹਰ ਇੱਕ ਜਾਣਾ ਜਿਹੜਾ ਇਸ ਦੇ ਵਿੱਚ ਕਹਿੰਦੇ ਵੀ ਡਰੋਪ ਦਾ ਗਲਵਸ, ਇਹ ਚੀਜ਼ ਦੇ ਲਈ ਜਿਹੜੇ ਉਹ ਰੈਡੀ ਹੋਣਗੇ। ਉੱਦਾਂ ਜਿਹੜੀਆਂ ਇਲੈਕਸ਼ਨ ਆ ਹਰਜੋਤ ਸਿੰਘ ਜੀ ਅਕਤੂਬਰ 20 ਦੇ ਲਈ ਜਿਹੜੀਆਂ ਸਕੈਜੂਲ ਆ ਉਹ ਕੀਤੀਆਂ ਗਈਆਂ ਆ, ਪਰ ਨਵੇਂ ਪ੍ਰਾਈਮ ਮਿਨਿਸਟਰ ਇਸ ਨੂੰ ਜਲਦੀ ਵੀ ਇਲੈਕਸ਼ਨਸ ਨੂੰ ਲਿਆ ਸਕਦੇ ਆ। ਇਹ ਜੇ ਵੇਖਿਆ ਜਾਵੇ ਜੋ ਉੱਥੇ ਦੇ ਪੋਲੀਟੀਕਲ ਹਾਲਾਤ ਆ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪਾਰਟੀ ਦੀ ਮੁੜ ਦੁਬਾਰਾ ਵਾਪਸੀ ਹੋਈ ਆ, ਸੋ ਇਹ ਕਿਆਸ ਰਹੀਆਂ ਲੱਗ ਰਹੀਆਂ ਵੀ ਸ਼ਾਇਦ ਇਲੈਕਸ਼ਨ ਇਹ ਜਲਦੀ ਕਰਵਾ ਸਕਦੇ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਕਿਸੇ ਟਾਈਮ ਦੇ ਉੱਤੇ 20 ਪੁਆਇੰਟਸ ਦੇ ਨਾਲ ਪਛੜ ਰਹੀ ਪਾਰਟੀ ਹੁਣ 4 ਪੁਆਇੰਟ ਦੇ ਨਾਲ ਅੱਗੇ ਹੋ ਗਈ ਆ। ਜਿਸ ਤਰੀਕੇ ਦੇ ਨਾਲ ਟਰੰਪ ਹੁਣਾਂ ਦੇ ਜਿਹੜੇ ਟ੍ਰੇਡ ਵਾਰ ਤੋਂ ਬਾਅਦ, ਟੈਰਿਫ ਦੇ ਜਿਹੜੇ ਰੌਲੇ ਰੱਪੇ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਚੱਲ ਰਿਹਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਨਾਲ ਹੈਗੀਆਂ ਆ। ਸੋ ਕੈਨੇਡਾ ਦੇ ਜਿਹੜੇ ਕਾਰਨੀ ਆ, ਉਹਨਾਂ ਨੇ ਟਰੰਪ ਹੁਣਾਂ ਦੇ ਉੱਤੇ ਇੱਕ ਵਾਰੀ ਫੇਰ ਜਿਹੜਾ ਕਹਿ ਲਓ ਵੀ ਨਿਸ਼ਾਨਾ ਜਿਹੜਾ ਉਹ ਸਾਧ ਲਿਆ ਹੈਗਾ ਆ। ਸੋ ਜਿਹੜੇ ਸਾਬਕਾ ਗਵਰਨਰ ਬੈਂਕ ਆਫ ਕੈਨੇਡਾ ਇੰਗਲੈਂਡ ਦੇ ਜਿਹੜੇ ਉਹ ਰਹੇ ਆ, ਤੇ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਹੁਣ ਜਿਹੜਾ ਮੌਕਾ ਆ ਨਵੇਂ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਮਿਲੇਗਾ। ਕੀ ਇਕੱਲਿਆਂ ਇਹ ਪਾਰਟੀ ਕੁਛ ਜਿਹੜੀ ਉਹ ਕਰ ਸਕਦੀ ਆ, ਉਹਦੇ ਅਜੇ ਹਾਲ ਦੀ ਘੜੀ ਚਾਂਸ ਘੱਟ ਨੇ। ਜੇ ਸਰਕਾਰ ਦੇ ਬਣਾਉਣ ਦੀ ਗੱਲ ਕਰੀਏ ਤਾਂ ਇਹਨੂੰ ਜਗਮੀਤ ਸਿੰਘ ਹੁਣਾਂ ਵਾਲੀ ਜਿਹੜੀ ਪਾਰਟੀ NDP ਆ, ਉਹਨਾਂ ਦਾ ਸਾਥ ਦੀ ਅੱਗੇ ਵੀ ਜ਼ਰੂਰਤ ਰਹੇਗੀ ਜੇ ਮਿਲ ਕੇ ਦੁਬਾਰਾ ਸਰਕਾਰ ਬਣਾਉਣਾ ਚਾਹੁੰਦੇ ਆ। ਪੀਅਰ ਪੋਲੀਵੇਅਰ ਹੁਣ ਦੁਬਾਰਾ ਆਪਣੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਹੋਣਗੇ ਕੈਨੇਡਾ ਨੂੰ ਲੈ ਕੇ, ਖਾਸ ਕਰਕੇ ਹਰਜੋਤ ਸਿੰਘ ਜੀ ਵੀ ਜਿੱਥੇ ਉਹਨਾਂ ਦੀ ਇੱਕਦਮ ਜਿਹੜੀ ਉਹ ਚੜ੍ਹਾਈ ਹੋਈ ਸੀ, ਜਿਹੜੀਆਂ ਇਹਨਾਂ ਦੀਆਂ ਨਾਕਾਮ ਜਿਹੜੀ ਕਹਿ ਲਓ ਵੀ ਪਾਲਿਸੀਜ਼ ਰਹੀਆਂ ਸੀਗੀਆਂ ਪਿਛਲੀ ਪਾਰਟੀ ਦੀਆਂ, ਉਹਦੇ ਕਰਕੇ ਇਹਨਾਂ ਨੂੰ ਫਾਇਦਾ ਜਿਹੜਾ ਉਹ ਹੋਣਾ ਸੀਗਾ,
ਪਰ ਟਰੰਪ ਹੁਣਾਂ ਦੇ ਜਿਹੜੇ ਇਹਨਾਂ ਬਿਆਨਾਂ ਤੋਂ ਬਾਅਦ 'ਚ ਜਿਸ ਤਰੀਕੇ ਦੇ ਨਾਲ ਮੋਹਰੇ ਟਰੂਡੋ ਹੁਣੀ ਅੜ ਗਏ, ਕੈਨੇਡਾ ਨੂੰ ਅਮਰੀਕਾ 'ਚ ਜ਼ਬਤ ਕਰਨ ਵਾਲੀਆਂ ਜਾਂ ਜਜ਼ਬ ਕਰਨ ਵਾਲੀਆਂ ਗੱਲਾਂ ਉਹਨਾਂ ਨੇ ਕੀਤੀਆਂ ਆ, ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਅਸਰ ਪੈ ਗਿਆ ਸੀਗਾ। ਸੋ ਟਰੂਡੋ ਨੇ ਰਿਜ਼ਾਈਨ ਕਰ ਦਿੱਤਾ ਸੀਗਾ। ਲਿਬਰਲ ਪਾਰਟੀ ਦੇ ਵਿੱਚ ਫਿਰ ਜਿਹੜੀ ਰੇਸ ਆ ਉਹ ਚੱਲਦੀ ਸੀ, ਉਸ ਦੇ ਵਿੱਚ ਸਕਸੈਸਰ ਦੀ ਰੇਸ ਵੀ, ਉਸ ਤੋਂ ਬਾਅਦ ਦੇ ਵਿੱਚ ਕੌਣ ਹੋਊਗਾ। ਰੂਬੀ ਢੱਲਾ ਵਰਗੇ, ਚੰਦਰਾ ਆਰਿਆ ਵਰਗੇ ਵੀ ਜਿਹੜੇ ਭਾਰਤ ਪੱਖੀ ਕੁਛ ਜਿਹੜੇ ਭਾਰਤੀ ਮੂਲ ਦੇ ਜਿਹੜੇ ਲੀਡਰ ਆ ਉੱਤੇ ਉਹ ਮੋਹਰੇ ਆਏ ਸੀ, ਜਿਨ੍ਹਾਂ ਨੂੰ ਇਵੈਂਚੁਅਲੀ ਪਾਰਟੀ ਨੇ ਹੌਲੀ ਹੌਲੀ ਬਾਹਰ ਦਾ ਰਸਤਾ ਜਿਹੜਾ ਆ ਉਹ ਇਸ ਰੇਸ ਦੇ ਵਿੱਚੋਂ ਦਿਖਾ ਦਿੱਤਾ ਸੀਗਾ। ਸੋ ਐਂਟੀ ਟਰੰਪ ਸੈਂਟੀਮੈਂਟ ਇਸ ਟਾਈਮ ਉੱਥੇ ਹਾਈ ਚੱਲ ਰਿਹਾ ਆ। ਟਰੰਪ ਟੈਰਿਫ ਹੋਣਾ ਤੋਂ ਬਾਅਦ ਦੇ ਵਿੱਚ 51ਵੇਂ ਸੂਬੇ ਬਣਾਉਣ ਨੂੰ ਜਿਹੜਾ ਉਹ ਲੈ ਕੇ, ਉਹਦੇ ਕਰਕੇ ਇਹਨਾਂ ਦੀ ਪਾਰਟੀ ਦੇ ਕਹਿ ਲਓ ਵੀ ਹਾਲਾਤ ਜਿਹੜੇ ਉਹ ਬਦਲੇ ਆ। ਪਰ ਹੁਣ ਜਿਹੜੇ ਨਵੇਂ ਪ੍ਰਧਾਨ ਮੰਤਰੀ ਆ ਕਾਰਨੀ, ਉਹ ਦੇਖਦੇ ਆ ਵੀ ਕੀ ਫੈਸਲਾ ਜਿਹੜਾ ਇਸ ਦੇ ਵਿੱਚ ਲੈ ਸਕਦੇ ਹੈਗੇ ਆ। ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਹਰਜੋਤ ਸਿੰਘ ਜੀ ਜਦੋਂ 2008-2009 ਦਾ ਆਇਆ ਸੀ, ਮਾਈਕ ਕਾਰਨੀ ਕਹਿੰਦੇ ਇੱਕ ਅਹਿਮ ਭੂਮਿਕਾ ਜਿਹੜੀ ਉਹਨਾਂ ਨੇ ਨਿਭਾਈ ਸੀ। ਉਹ ਪਹਿਲੇ ਬਣੇ ਸੀਗੇ ਨਾਨ ਬ੍ਰਿਟਿਸ਼ ਬੈਂਕ ਆਫ ਕੈਨੇਡਾ ਦੇ ਗਵਰਨਰ 2013 ਦੇ ਵਿੱਚ। 2020 ਤੱਕ ਉਸੇ ਦੇ ਉੱਤੇ ਹੀ ਕਹਿੰਦੇ ਵੀ ਉਹਨਾਂ ਨੇ ਜਿਹੜਾ ਰਿਹਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀ ਪੜ੍ਹਾਈ ਤੇ ਇਕਨੋਮਿਕ ਅਰਥ ਸ਼ਾਸਤਰੀ ਜਿਹੜੇ ਉਹ ਹੈਗੇ ਨੇ। ਸੋ ਦੇਖਦੇ ਹਾਂ ਵੀ ਕੈਨੇਡਾ ਜੋ ਕਿ ਇਸ ਟਾਈਮ ਡੀਪ ਇਕਨੋਮਿਕ ਕ੍ਰਾਈਸਿਸ ਦੇ ਵਿੱਚ ਵੀ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ, ਉਸ ਨੂੰ ਇਹ ਕੱਢਣ ਦੇ ਵਿੱਚ ਕਾਮਯਾਬ ਹੁੰਦੇ ਆ ਜਾਂ ਕਿਹੜੇ ਰਾਹ ਦੇ ਉੱਤੇ ਇਹ ਪਾਉਣਗੇ। ਦੂਸਰੇ ਪਾਸੇ ਕੈਨੇਡਾ ਦੇ ਜਿਹੜੀ ਓਨਟਾਰੀਓ ਸਟੇਟ ਆ, ਉਹਨਾਂ ਨੇ ਅਮਰੀਕਾ ਦੇ ਵਿੱਚ ਜੋ ਬਿਜਲੀ ਆਉਂਦੀ ਹੈਗੀ ਆ ਉਹਦੇ ਉੱਤੇ 25% ਸਰਚਾਰਜ ਲਾ ਦਿੱਤਾ ਹੈਗਾ। ਪ੍ਰੀਮੀਅਰ ਡਗ ਫੋਰਡ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ 3 ਲੱਖ ਤੋਂ ਲੈ ਕੇ 4 ਲੱਖ ਡਾਲਰ ਦਾ ਰੈਵਨਿਊ ਐਵਰੀ ਡੇ ਆਊਗਾ। ਸੋ 1.5 ਮਿਲੀਅਨ ਹੋਮਸ ਤੇ ਬਿਜ਼ਨੈਸਸ ਨਿਊਯਾਰਕ, ਮਿਸ਼ੀਗਨ, ਮਿਨੇਸੋਟਾ, ਇੱਥੇ ਜਿਹੜੀ ਬਿਜਲੀ ਆ ਉਹ ਐਕਸਪੈਂਸਿਵ ਹੋਊਗੀ, ਉਹਨਾਂ ਦੇ ਉੱਤੇ ਇਸ ਦਾ ਜਿਹੜਾ ਬਹੁਤ ਜ਼ਿਆਦਾ ਅਸਰ ਪਊਗਾ।